ਅਸੀਂ ਦੇਖ ਰਹੇ ਹਾਂ ਰੌਣਕਾਂ ਬੜੀਆਂ ਘਟ ਗਈਆਂ ਨੇ ਲੰਡਾ ਮਾਰਕੀਟ 'ਚ। ਕੀ ਸਮਝਦੇ ਹੋ ਵਾਕਈ ਆਵਾਮ ਘਟ ਗਈ ਹੁਣ? ਭਜਨ ਲੰਡੇ ਦਾ ਮਾਲ ਇੱਕ ਤੇ ਮਹਿੰਗਾ ਬੜਾ ਹੋ ਗਿਆ ਤੇ ਇੱਕ ਡਿਊਟੀ ਲੱਗ ਗਈ ਇਹਦੇ ਤੇ। ਇਸ ਵਜ੍ਹਾ ਤੋਂ ਇਹਦੀ ਰੌਣਕ ਖਤਮ ਹੋ ਗਈ। ਨਾਲੇ ਪੈਰਾ ਫੋਰਸ ਸਾਨੂੰ ਜੀਣ ਨਹੀਂ ਦੇ ਰਹੀ। ਪੈਰਾ ਫੋਰਸ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ। ਅੱਛਾ, ਬੈਠਣ ਨਹੀਂ ਦੇ ਰਹੀ ਤੁਹਾਨੂੰ ਕਿਸੇ ਵੀ ਜਗ੍ਹਾ? ਗਰੀਬ ਨਾਲ ਜ਼ਿਆਦਤੀ ਹੋ ਰਹੀ ਹੈ। ਕਿਉਂਕਿ ਮੈਂ ਦੇਖ ਰਹੀ ਹਾਂ ਵੱਡੀਆਂ ਦੁਕਾਨਾਂ ਤੇ ਇੱਥੇ ਉਹ ਰਹਿ ਨਹੀਂ ਗਈਆਂ ਹੋਣੀਆਂ ਲੰਡੇ ਵਾਲੀਆਂ, ਤੇ ਤੁਸੀਂ ਜਿਹੜੇ ਸਟਾਲ ਸੀ ਅਗਰ ਉਹ ਵੀ ਚੁੱਕੇ ਗਏ ਤੇ ਪਿੱਛੇ ਲੰਡਾ ਬਾਜ਼ਾਰ 'ਚ ਲੰਡੇ ਦਾ ਕੀ ਬਚਿਆ? ਭਜਨ ਇੰਨੀ ਕਮਾਈ ਨਹੀਂ ਹੁੰਦੀ ਜਿੰਨਾ ਪੈਰਾ ਫੋਰਸ ਸਾਨੂੰ ਚੁੱਕ ਕੇ ਲੈ ਜਾਂਦੀ ਹੈ। ਇੰਨੇ ਜੁਰਮਾਨੇ 20,000 30,000 40,000 ਸਾਨੂੰ ਜੁਰਮਾਨਾ ਦੇ ਦਿੰਦੀ ਹੈ। ਇੰਨੀ ਸੇਲ ਨਹੀਂ ਹੈ। ਇਸ ਵਜ੍ਹਾ ਤੋਂ ਇਹਦੇ ਅੱਡੇ ਘਟ ਗਏ ਨੇ, ਬਹੁਤ ਜ਼ਿਆਦਾ ਘਟ ਗਏ ਨੇ। ਲੰਡਾ ਮਾਰਕੀਟ ਸੀ ਜਿਹੜੀ ਇੱਕ ਦੌਰ ਪਹਿਲੇ, ਤੁਸੀਂ ਕਿੰਨੇ ਦੇਰ ਤੋਂ ਇੱਥੇ ਕੰਮ ਕਰ ਰਹੇ ਹੋ? ਸਾਨੂੰ ਇੱਥੇ ਹੋ ਗਏ ਨੇ 15 ਤੋਂ 20 ਸਾਲ ਹੋ ਗਏ ਆ। 15 ਤੋਂ 20 ਸਾਲ ਪਹਿਲੇ ਜੋ ਮਾਹੌਲ ਸੀ ਜਾਂ ਕੋਈ 5-6 ਸਾਲ ਪਹਿਲੇ ਹੀ ਜਿਹੜਾ ਮਾਹੌਲ ਸੀ, ਹੁਣ ਉਹ ਨਜ਼ਰ ਨਹੀਂ ਆ ਰਿਹਾ। ਕੋਈ ਲੰਡੇ ਦੀਆਂ ਦੁਕਾਨਾਂ, ਕੋਈ ਇੱਕ ਗਰੀਬ ਬੰਦਾ ਜਿਹੜਾ ਸਰਦੀਆਂ ਸ਼ੁਰੂ ਹੁੰਦੀਆਂ ਸਨ ਉਹ ਠੰਡਾ ਜਿਹੜਾ ਗਰਮ ਕੋਟੀ ਲੈਣ ਆਉਂਦਾ ਸੀ, ਉਹਨੂੰ ਹੁਣ ਉਹ ਕਿੱਥੋਂ ਮਿਲੇਗੀ ਉਹ ਸਸਤੀ ਕੋਟੀ? ਸਸਤੀ ਕੋਟੀ ਇੱਧਰੋਂ ਹੀ ਮਿਲਦੀ ਸੀ ਪਹਿਲੇ, ਲੇਕਿਨ ਹੁਣ ਜਿਹੜਾ ਇੱਧਰੋਂ ਲੰਡਾ ਬਾਜ਼ਾਰ ਸਾਰਾ ਖਤਮ ਕਰ ਦਿੱਤਾ ਹੈ। ਜ਼ਿਆਦਾ ਸਾਨੂੰ ਇਹ ਜਿਹੜੀਆਂ ਫੋਰਸਾਂ ਨਵੀਆਂ ਤੋਂ ਨਵੀਆਂ ਆ ਰਹੀਆਂ, ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਜਿਹਦੀ ਵਜ੍ਹਾ ਤੋਂ ਇੱਧਰੋਂ ਸਾਰਾ ਕਾਰੋਬਾਰ ਹੀ ਡੈੱਡ ਹੋ ਗਿਆ ਹੈ। ਮਹਿੰਗਾਈ ਦੀ ਕੀ ਸੂਰਤ ਹਾਲ ਹੈ ਹੁਣ? ਇਹ ਕਸਟਮ ਦੀ ਵਜ੍ਹਾ ਤੋਂ ਹੀ ਰੇਟ ਵਧੇ ਨੇ ਜੀ, ਕਸਟਮ ਦੀ ਵਜ੍ਹਾ ਤੋਂ ਰੇਟ ਵਧੇ ਨੇ। ਕੀ ਰੇਟ ਹੈ ਹੁਣ ਤੁਹਾਡੇ ਕੋਲ? ਕੋਈ ਕੋਟੀ ਲੈਣ ਆਵੇ ਅਗਰ ਗਰਮ ਤੇ ਉਹਨੂੰ ਕਿੰਨੇ ਦੀ ਮਿਲ ਸਕਦੀ? 150 ਰੁਪਏ ਦੀ ਮੁਨਾਸਿਬ ਕੀਮਤ ਲਾਈ ਹੈ। ਇਹਦੇ 'ਚ ਜ਼ਿਆਦਾ 20-30 ਰੁਪਏ ਪੀਸ ਮਗਰ ਬਚਦੇ ਨੇ ਸਾਨੂੰ ਬਸ। ਪਹਿਲੇ ਕਮਾਈ ਜ਼ਿਆਦਾ ਸੀ, ਹੁਣ ਕਮਾਈਆਂ ਸਾਰੀ ਖਤਮ ਹੋ ਗਈਆਂ ਇੱਧਰ। ਅੱਛਾ, ਲੰਡੇ 'ਚ ਬੜਾ ਅੱਛਾ ਬ੍ਰਾਂਡਡ ਮਾਲ ਵੀ ਕਿਸੇ ਦੌਰ 'ਚ ਆਉਂਦਾ ਹੁੰਦਾ ਸੀ, ਉਹ ਵੀ ਆਉਂਦਾ ਤੁਹਾਡੇ ਕੋਲ ਹੁਣ? ਪਹਿਲੇ ਆਂਦਾ ਸੀ, ਹੁਣ ਨਹੀਂ। ਹੁਣ ਸਾਰਾ ਕਚਰਾ ਹੀ ਆ ਰਿਹਾ। ਹੁਣ ਸਾਰਾ ਹਲਕਾ ਮਾਲ ਆ ਰਿਹਾ। ਤੇ ਹਲਕਾ ਮਾਲ ਫਿਰ ਲੋਕ ਇੰਨਾ ਪਸੰਦ ਵੀ ਨਹੀਂ ਕਰ ਰਹੇ ਹੋਣੇ। ਹਾਂਜੀ, ਹਲਕਾ ਮਾਲ ਵੇਖ ਕੇ ਗਾਹਕ ਖਲੋਂਦਾ ਹੀ ਨਹੀਂ ਹੈ। ਤੁਹਾਨੂੰ ਪਸੰਦ ਆ ਗਿਆ ਕੋਟ? 1400 ਰੁਪਏ ਮੰਗ ਰਹੇ ਨੇ ਇਹਦਾ। ਇਹ 1400 ਜੋ ਮੁਨਾਸਬ ਨਹੀਂ ਲੱਗ ਰਿਹਾ ਤੁਹਾਨੂੰ? ਯਾਰ ਇਹ ਰੇਟ ਵਗੈਰਾ ਕੋਈ ਘੱਟ ਕਰੋ ਸਾਡੇ। ਇਹਦੇ ਬੜੀ ਗੱਲ ਹੈ। ਤੇ ਬਾਜ਼ਾਰੋਂ ਜਿਹੜਾ ਨਾ ਆਮ ਲੰਡੇ ਚੋਂ ਜਿਹੜਾ ਹੈ 400 500 ਤੋਂ ਵੱਧ ਨਹੀਂ ਮਿਲ ਜਾਂਦਾ। ਅੱਛਾ ਬਜ਼ੁਰਗ, ਅਸੀਂ ਦੇਖ ਰਹੇ ਹਾਂ ਹੁਣ ਤਾਂ ਲੱਡੇ ਦਾ ਵੀ ਕਹਿ ਰਹੇ ਨੇ ਰੇਟ ਬਹੁਤ ਵੱਧ ਗਿਆ। ਬਹੁਤ ਰੇਟ ਹੈ ਨਾ। ਕਿਸੇ ਦੌਰ 'ਚ ਜਿਹੜੀ 400-500 ਦੀ ਚੀਜ਼ ਮਿਲਦੀ ਸੀ 1000-1500 ਦੀ ਹੋ ਗਈ। ਥੈਲਿਆਂ ਨਾਲ ਚੀਜ਼ਾਂ ਆਉਂਦੀਆਂ ਸੀ ਨਾ, ਤੇ ਗਰੀਬ ਆਦਮੀ ਅਫੋਰਡ ਕਰ ਲੈਂਦਾ ਸੀ। ਲੇਕਿਨ ਹੁਣ ਗਰੀਬ ਆਦਮੀ ਅਫੋਰਡ ਕਰਨ ਤੋਂ ਬਹੁਤ ਜ਼ਿਆਦਾ ਹੈਗਾ ਰੇਟ, ਬਹੁਤ ਜ਼ਿਆਦਾ। ਹੁਣ ਉਹ नहीं आ रही समझ चीज़ें, वो चीज़ें समझ नहीं आ रही। खान साहब आप ये रेट कम नहीं करेंगे थोड़ा सा? यही है जनाब, जो पीछे सी चीज़ पीछे से नहीं, आपने फाइनल रेट क्या बताया? फाइनल तो मैंने उसको बताया, मैं जो आपको मुनासिब लग रही वही दे दो। कितना गया है? मैंने उसको तब बोला था 1200, गालिबन 1400 बोला था। 1400 बोला जी। अब हमारे कहने पे कुछ तो कम करेंगे और बस चाचा ने जड़ा वो उसको मर्जी होने बस दे दो, कोई बात नहीं बोलते। क्या जो मर्जी दे दे? बस चाचा उसको बोला आप इसको 800 दे दो, कोई बात नहीं। 800? हाँ बिल फाइनल। वो 800 पे आ गया जी बाबा जी। नहीं नहीं, मैं हाली भी महंगा है। मैं तो 500 अफोर्ड कर सकता। बड़ी छाल मारांगा, वो भी बहुत छाल मारांगा। 500 जी लवोगे तुसीं? 500। उन्होंने 500 च लेना है। वो चाचा तेरे नहीं लेने ने की कर। वो चाचा वो कह रहे कि तेल लैन वाली गल्लां नहीं कर रहे हुण। नहीं नहीं, असल तो मैं तो ਵੇਖ ਰਿਹਾ ਇਸ ਤਰ੍ਹਾਂ ਨਾ ਦੇਪ ਵਾਲੀ ਹੋਵੇ ਤਾਂ ਆਸਾਨੀ ਨਾਲ ਬੰਦਾ ਸੁਬਹ ਨਮਾਜ਼ ਪੜ੍ਹਨ ਜਾਂਦਾ ਤੇ हाँ। ਪਾ ਜਾਂਦਾ, ਬੰਦ ਕਰ ਲੈਂਦਾ। हाँ, खान साहब वो कह रहे हैं हमें नमाज पढ़ने के लिए जाया करना वो है। सही है कहना, मैंने तो उसको सवाब भी मिलेगा आपको? नहीं, सवाब तो बेशक मिलेगा। मैंने इसके जो चिट्टा बाल निकले मैंने ऐसा ही समझा, जो बाप जैसा, मैंने उसको इतना नहीं दे दिया। मैं कह रहा बस जो मुनासिब होते वही दे दो। बुजुर्गो ਤੁਸੀਂ ਵੀ ਥੋੜਾ ਰੇਟ ਵਧਾ ਦਿਓ। ਜਿੰਨੀ ਜਾਤ ਤੁਸੀਂ final ਹੈ? ਹਾਂ, ਮੈਂ ਫਾਈਨਲ। ਉਹ ਫਾਈਨਲ ਦੱਸੀ नहीं ਕਿਹੜੇ चाचा फिर नहीं ले सकते। ਆ ਰਹੇ ਗਾਹਕ ਸ਼ਾਕ ਅੱਜ ਕੱਲ? बस नॉर्मल ही है। ਅੱਛਾ ਬਜ਼ੁਰਗ ਕੁਝ ਕਹਿਣਾ ਚਾਹੁੰਦੇ ਨੇ ਸਾਨੂੰ, ਕੀ ਕਹਿਣਾ ਚਾਹੁੰਦੇ? कह रहे मैं को 35 साल तो इतने बैठा है। ਅੱਛਾ, ਤੇ ਉਹਨਾਂ ਨੂੰ ਪੁੱਛੋ ਕੋਈ ਗਾਹਕ ਸ਼ਾਕ ਆ ਰਿਹਾ ਅੱਜ ਕੱਲ? कहते नहीं कोई कम है ना, खास कम नहीं। ਕੋਈ ਨਹੀਂ, ਕੰਮ ਠੱਪ ਹੋਇਆ ਪਿਆ ਅੱਜ कम ਕੱਲ। ठप होया ਕੀ ਵਜ੍ਹਾ ਕੀ ਸਮਝਦੇ ਨੇ? एक तो साड़ियाँ तरपालों तो खत्म हो गई ने। ਅੱਛਾ, ਤਰਪਾਲਾਂ ਉਤਾਰ ਦਿੱਤੀਆਂ ਨੇ फोर्स लगान नहीं देती, ਪੈਰਾ ਫੋਰਸ ਉਠਾ ਦਿੰਦੀ ਇੱਥੋਂ, उठा देती है इधरों। ਤੁਹਾਨੂੰ ਬੈਠਣ ਨਹੀਂ ਦਿੰਦੀ ਇੱਥੇ। ਗਰਬਾਨ ਤੋਂ ਪਕੜ ਕੇ ਵੀ ਕਹਿੰਦੇ ਨੇ। ਇਸ ਵਜ੍ਹਾ ਤੋਂ ਕੰਮ ਡਿਸਟਰਬ ਹੋਇਆ ਹੋਇਆ ਸਾਰਾ। काफ़ी डिस्टर्ब गाहक पे किस तरह पे तकरीबन को कहते 35-40 साल तो मैं इतने बैठे हाँ। ਨਹੀਂ ਤੁਹਾਨੂੰ ਕੋਈ ਮੁਤਬਾਦਲ ਜਗ੍ਹਾ ਤਾਂ ਨਹੀਂ ਕਹਿੰਦੇ ਇਸ ਤੋਂ ਇਲਾਵਾ? नहीं कोई भी नहीं। वो तो सोच चाहते हैं कि मैंने कोई ऐसी जगह मिल जाए जितने मैं इज्जत के नाल बैठ के सारा काम करा, लेकिन नहीं कोई। ਕਿਸੇ ਦੁਕਾਨ ਅੱਗੇ ਵੀ ਨਹੀਂ ਲਗਾਉਣ ਦਿੰਦੇ ਹੁਣ ਤੁਹਾਨੂੰ? नहीं नहीं, दुकान वाले आप नहीं लगान देंगे, बाहर दे उन्होंने कितने बिठाने। ਨਹੀਂ ਤੇ ਤੁਹਾਨੂੰ ਉਹਨਾਂ ਨੇ ਸੁਣਿਆ ਕਿ ਬੋਲ ਨਹੀਂ ਸਕਦੇ, ਆਦੇ ਮਿਹਨਤ ਮਜ਼ਦੂਰੀ ਕਰ ਰਹੇ ਨੇ, ਕੋਈ ਆ ਕੇ ਫਿਰ ਵੀ ਬਦਤਮੀਜ਼ੀ ਵਗੈਰਾ ਕਰਦੇ ਨੇ ਜਾਂ? सर वो तो अपनी ड्यूटी अदा करते पे ना। मैंने कोई ऐसी जगह दो जहाँ से रेडी कोई लगवा दो।
ਤੁਸੀਂ ਇਹਨਾਂ ਜਿਸ ਵੱਲੋਂ ਤਰ੍ਹਾਂ ਅਪੀਲ ਕਰਦੇ ਹੋ ਹੁਕੂਮਤ ਨੂੰ ਕਿ ਕਮ ਸੇ ਕਮ ਇਹਨਾਂ ਦਾ ਤਾਂ ਗਵਰਨਮੈਂਟ ਰੋਜ਼ਗਾਰ ਇਹਨਾਂ ਤੇ ਖੜੇ ਕਿ ਇਹਨਾਂ ਨੂੰ ਇੱਕ ਨਾ ਜਿਸ ਤਰ੍ਹਾਂ ਦੂਸਰੇ ਗੁਰਬਾਂ ਵਗੈਰਾ ਨੂੰ ਦਿੰਦੇ ਪਏ ਨੇ ਕਾਰਡ ਵਗੈਰਾ ਰੇੜੀਆਂ ਵਗੈਰਾ ਦੇ ਰਹੇ ਨੇ, ਇਹਨਾਂ ਨੂੰ ਵੀ ਚਾਹੀਦਾ ਕਿ ਜੋ ਲੋਕ ਐਸੇ ਹੈਗੇ ਨੇ ਜਿਹੜੇ ਨਹੀਂ ਬੋਲ ਸੁਣ ਸਕਦੇ ਲੇਕਿਨ ਆਪਣੇ ਬੱਚਿਆਂ ਵਾਸਤੇ ਰਿਜ਼ਕ ਕਮਾਉਣ ਨਿਕਲੇ ਨੇ, ਉਹਨਾਂ ਦੇ ਨਾਲ ਥੋੜਾ ਜਿਹਾ ਅਹਿਸਾਸ ਕਰਨ। ਚਲੋ ਇਹਨਾਂ ਨੇ ਹਮੇਸ਼ਾ ਸ਼ਰੀਫ ਖਾਨਦਾਨ ਨੂੰ ਵੋਟ ਦਿੱਤਾ ਇਹਨਾਂ ਨੇ, ਅੱਛਾ ਤੇ ਲੇਕਿਨ ਅੱਜ ਇਹਨਾਂ ਨੂੰ ਇਹ ਸਿਲਾ ਮਿਲਦਾ ਪਿਆ। ਇਹਨਾਂ ਨੂੰ ਪੁੱਛੋ ਇਹਨਾਂ ਨੇ ਨੂਨ ਲੀਗ ਨੂੰ ਵੋਟ ਦਿੱਤਾ ਹੈ ਕਿ ਉਹਨਾਂ ਨੇ ਕੰਮ ਤਾਂ ਕੋਈ ਦਿੱਤਾ ਨਹੀਂ, ਤੁਹਾਡੇ ਬਾਰੇ ਕੀ ਕਹਿੰਦੇ ਨੇ? ਕੁਛ ਤਾਵਨ ਨਹੀਂ ਕੀਤਾ ਕੁਝ ਨਹੀਂ ਕੀਤਾ ਇਹਨਾਂ ਵਾਸਤੇ ਉਹਨਾਂ ਤੇ ਮਰੀਮ ਨਵਾਜ਼ ਦਾ ਕਿ ਗੁਜ਼ਾਰਿਸ਼ ਹੈਗੀ ਹੈ ਕਿ ਮੇਰੇ ਵਾਸਤੇ ਕੁਝ ਸੋਚਣ, ਮੈਂ ਉਹਦੇ ਵਾਸਤੇ ਦੁਆ ਕਰਾਂਗਾ। ਬਿਲਕੁਲ ਜੀ, ਹੁਕੂਮਤ ਨੂੰ ਕਮ ਸੇ ਕਮ ਐਸੇ ਲੋਕਾਂ ਵਾਸਤੇ ਸੋਚਣਾ ਚਾਹੀਦਾ ਹੈ ਜਿਹੜੇ ਸਫੇਦ ਪੋਸ਼ ਨੇ ਔਰ ਆਦੀ ਮਿਹਨਤ ਮਜ਼ਦੂਰੀ ਕਰਕੇ ਰਿਜ਼ਕ ਕਮਾ ਰਹੇ ਨੇ, ਉਹਨਾਂ ਨੂੰ ਕਮ ਸੇ ਕਮ ਜਾਂ ਤਾਂ ਮੁਤਬਾਦਲ ਜਗ੍ਹਾ ਦਿੱਤੀ ਜਾਏ ਜਾਂ 30-35 ਸਾਲ ਤੋਂ ਅਗਰ ਉਹ ਇਸ ਜਗ੍ਹਾ ਤੇ ਬੈਠੇ ਨੇ ਜਿਹੜੀ ਕਿ ਹਾਲਾਂਕਿ ਰੋਡ ਦਾ ਹਿੱਸਾ ਵੀ ਨਹੀਂ ਤੇ ਉਹਨਾਂ ਨੂੰ ਉੱਥੋਂ ਉਠਾਇਆ ਨਾ ਜਾਏ।